ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਨਾਬ ਮੁਦੱਸਰ ਇਕਬਾਲ ਭੱਟ ਸਾਹਿਬ ਦੇ, ਜਿਨ੍ਹਾਂ ਸਾਨੂੰ ਪੰਜਾਬੀਆਂ ਨੂੰ ਇੱਕ ਇਕੱਠਾ ਪਲੇਟਫਾਰਮ ਮੁਹੱਈਆ ਕੀਤਾ ਔਰ ਅਸੀਂ ਇਕੱਠੇ ਹੋ ਸਕੇ ਹਾਂ। ਔਰ ਇਲਿਆਸ ਘੁੰਮਣ ਵੀਰ ਉਹਨਾਂ ਦੇ ਨਾਲ ਨੇ, ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਔਰ ਜਿਹੜੇ ਵੀਰ ਇੱਥੇ ਮੌਜੂਦ ਨਹੀਂ ਨੇ, ਕਸਰ ਮੁਬਾਰਕ ਭੱਟ ਸਾਹਿਬ ਜਾਂ ਵੀਰ ਨਜ਼ੀਰ ਕੋਹਟ ਜਾਂ ਵੀਰ ਸ਼ਦਾਤ ਨਾਸਰ, ਡਾਕਟਰ ਸਮੀ, ਇਹਨਾਂ ਸਾਰਿਆਂ ਦੇ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਮੁਸਲਸਲ ਆਪਣੀ ਆਪਣੀ ਥਾਂ ਬੈਠੇ ਜਦੋਜਹਿਦ ਕਰ ਰਹੇ ਨੇ। ਅੱਜ ਜਿਹੜੀ 21 ਫਰਵਰੀ ਦੇ ਹਵਾਲੇ ਨਾਲ ਪੰਜਾਬ ਨੈਸ਼ਨਲ ਮੂਵਮੈਂਟ ਦੀ ਜਿਹੜੀ ਸਟ੍ਰੈਟਜੀ ਅਸੀਂ ਸਾਂਝੀ ਕੀਤੀ, ਸਾਡਾ ਇਹ ਮੰਨਣਾ ਹੈ ਕਿ ਅਸੈਂਬਲੀਆਂ 'ਚ ਬੈਠੇ ਮੁਰਦਿਆਂ 'ਤੇ ਜਿੰਨੀ ਦੇਰ ਤੱਕ ਲਾਹਨਤਾਂ ਨਹੀਂ ਪੈਣਗੀਆਂ ਪੰਜਾਬ ਅਸੈਂਬਲੀ ਦੇ ਬਾਹਰ, ਉਦੋਂ ਤੱਕ ਸਾਡੀਆਂ ਮੰਗਾਂ ਕਿਸੇ ਨੇ ਨਹੀਂ ਸੁਣਨੀਆਂ। ਅਸੀਂ ਹਰ ਸਾਲ ਢੋਲ ਵਜਾ ਕੇ ਨੱਚ ਗਾ ਕੇ ਚਲੇ ਜਾਂਦੇ ਹਾਂ, ਲੇਕਿਨ ਉਹ ਨਾ ਕਿਸੇ ਦੇ ਕੰਨ 'ਚ ਪੈਂਦੀ, ਨਾ ਕੋਈ ਉਹਦੇ ਤਵੱਜੋ ਦਿੰਦਾ। ਮੈਂ ਚਿੱਟੀ ਨੰਗੀ ਗੱਲ ਕਰਨਾ, ਮੈਂ ਸਾਰਿਆਂ ਤੋਂ ਪਹਿਲੇ ਵਫਾਕੀ ਵਜ਼ੀਰ ਤਲੀਮ ਤੇ ਲਾਹਨਤ ਪਾਉਣਾ। ਮੈਂ ਇਸ ਪੰਜਾਬ ਹਕੂਮਤ ਤੇ ਔਰ ਇਸ ਤੋਂ ਪਹਿਲੀਆਂ ਪੰਜਾਬ ਹਕੂਮਤਾਂ ਸਾਰੀਆਂ ਤੇ ਲਾਹਨਤਾਂ ਪਾਉਣਾ। ਮੈਂ ਇੱਥੇ ਜਿਹੜੀ ਪੰਜਾਬ ਅਸੈਂਬਲੀ 'ਚ ਬੈਠੇ ਨੇ ਜਿਹੜੇ ਜਿਨ੍ਹਾਂ ਨੂੰ ਅੱਜ ਤੱਕ ਮੂੰਹ ਖੋਰਾ ਆਇਆ ਹੈ ਕਿ ਜੇ ਉਹਨਾਂ ਮਾਂ ਬੋਲੀ ਦੀ ਗੱਲ ਨਹੀਂ ਕਰਨੀ, ਮੈਂ ਇਹਨਾਂ ਧਰਤੀ ਫਰੋਸ਼ਾਂ ਤੇ ਲਾਹਨਤ ਪਾਉਣਾ। ਇਹ ਜਿੰਨਾ ਵੀ ਇੱਥੋਂ MP MN ਇਲੈਕਟ ਹੋ ਕੇ ਜਾਂਦਾ ਹੈ ਪੰਜਾਬ ਧਰਤੀ ਤੋਂ, ਜਿਹੜਾ ਪੰਜਾਬ ਧਰਤੀ ਦੀ ਗੱਲ ਨਹੀਂ ਕਰਦਾ, ਮੈਂ ਉਹਨਾਂ ਤੇ ਲਾਹਨਤ ਪਾਉਣਾ। ਮੈਂ ਇਹ ਸਮਝਣਾ ਸਾਡੇ ਜਾਗਣ ਦਾ ਹੁਣੇ ਵੇਲਾ ਹੈ। ਅਸੀਂ ਚਾਹੁੰਦੇ ਹਾਂ ਕਿ ਜਾਗਰਤੀ ਆਵੇ ਪੰਜਾਬੀਆਂ 'ਚ। ਪੰਜਾਬੀ ਦਾ ਕਾਰੋਬਾਰ ਤਬਾਹ ਹੋ ਗਿਆ, ਪੰਜਾਬ ਦੀ ਮਈਸ਼ਤ ਤਬਾਹ ਹੋ ਗਈ। ਇੱਥੇ ਬੇਤਾਸ਼ਾ ਅਫਗਾਨ ਲਿਆ ਕੇ ਵਸਾ ਦਿੱਤਾ ਗਿਆ। 1 ਕਰੋੜ ਦੀ ਲਾਸ਼ਾਂ ਵਸੂਲ ਕਰਨੇ ਆ ਤੋਹਫੇ 'ਚ ਬਲੋਚਾਂ ਕੋਲੋਂ। ਤੇ ਇੱਥੇ ਫਿੱਟੇ ਖੂਨ ਵਾਲੇ ਜਿਹੜੇ ਨੇ ਲਿਬਰਲ ਤੇ ਦੂਜੇ, ਕੋਈ ਸਾਨੂੰ ਮੁਤਾਲਿਆ ਪਾਕਿਸਤਾਨ ਦਾ ਸਬਕ ਪੜ੍ਹਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਨਾ ਬੋਲਿਆ ਜੇ ਪਾਕਿਸਤਾਨ ਟੁੱਟ ਜਾਏਗਾ, ਖੁਦਾ ਨਾ ਖਾਸਤਾ। ਕੋਈ ਸਾਨੂੰ ਉਮਾ ਦਾ ਨਾਂ ਲੈ ਕੇ ਮਜ਼ਹਬੀ ਸਾਨੂੰ ਚੁੱਪ ਕਰਾਉਂਦਾ ਹੈ। ਤੇ ਇਹ ਸਾਨੂੰ ਦੋਵੇਂ ਤਬਕੇ ਬਾਰੇ 'ਚ ਨਹੀਂ ਨੇ। ਅਸੀਂ ਆਪਣੇ ਵੀਰਾਂ ਦੀਆਂ ਲਾਸ਼ਾਂ ਨਹੀਂ ਬਰਦਾਸ਼ਤ ਕਰ ਸਕਦੇ। ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ। ਇਹ ਬਲੋਚ ਸੁਣ ਲੈਣ, ਸਮਝ ਲੈਣ। ਉਹ ਗੈਰਤਮੰਦ ਕੌਮ ਨੇ ਤੇ ਅਸੀਂ ਵੀ ਉਸ ਤੋਂ ਵੱਧ ਗੈਰਤਮੰਦ ਕੌਮ ਆ। ਸਾਨੂੰ ਇਹ ਲਾਸ਼ਾਂ ਕਬੂਲ ਨਹੀਂ। ਜੇ ਉਹ ਲਾਹੌਰ 'ਚ ਧਮਾਕਾ ਕਰਨ ਤੇ ਉਤੋਂ ਉਮੀਦ ਰੱਖਣ ਕਿ ਉਹਨਾਂ ਦੇ ਮਿਸਿੰਗ ਪਰਸਨਸ ਵਾਸਤੇ ਇੱਥੇ ਮੁਜ਼ਾਹਰੇ ਹੋਣਗੇ, ਤੇ ਜਿਹੜਾ ਮੁਜ਼ਾਹਰੇ ਕਰੇਗਾ ਅਸੀਂ ਉਹਦੀਆਂ ਲੱਤਾਂ ਵੀ ਭੰਨਾਂਗੇ। ਜੇ ਕੋਈ ਆਪਣੇ ਘਰ ਦੇ ਜੀਆਂ ਵਾਸਤੇ ਨਹੀਂ ਬੋਲ ਸਕਦਾ ਤੇ ਉਹਦਾ ਬਾਹਰਦਿਆਂ ਵਾਸਤੇ ਬੋਲਣਾ ਵੀ ਨਹੀਂ ਬਣਦਾ। ਫਿਰ ਸਾਡੇ ਸਕਾਲਰਸ਼ਿਪ ਬਲੋਚਾਂ ਨੂੰ ਵੰਡੇ ਜਾ ਰਹੇ ਨੇ, ਸਾਡਾ ਬਜਟ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਕੀ ਇੱਥੇ ਸਾਰੇ ਰੱਜੇ ਬੈਠੇ ਨੇ? ਇੱਥੇ ਕੋਈ ਗਰੀਬ ਨਹੀਂ। ਸੁਮਾਨ ਬਰਦਾਰ ਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ ਪੰਜਾਬ ਦੇ ਵਸਾਇਲ ਉਹਨਾਂ ਨੂੰ ਵੰਡਦਾ ਫਿਰੇ? ਅਸੀਂ ਜੇ ਉੱਥੋਂ ਗੈਸ ਲਈ ਤੇ ਮੁੱਲ ਲਈਏ, ਪੈਸੇ ਦੇ ਕੇ ਲਈਏ, ਐਵੇਂ ਨਹੀਂ ਲਈ। ਰੱਖ ਲੈਣ ਆਪਣੇ ਕੋਲ, ਵੇਚ ਲੈਣ। ਸਾਰੇ ਹੱਕ ਹੀ ਮਨਵਾ ਕੇ ਰਹਿਣੇ ਨੇ। ਮਾਂ ਬੋਲੀ ਦਾ ਹੱਕ ਵੀ ਔਰ ਪੰਜਾਬੀਆਂ ਦੀ ਇੱਜ਼ਤ ਕਰਨੀ ਵੀ ਸਿਖਾਉਣੀ ਆ। ਦੂਜੀਆਂ ਕੌਮਾਂ ਨੂੰ ਇੱਜ਼ਤ ਕਰਨਗੇ ਤੇ ਕਰਾਉਣਗੇ। ਜਿਵੇਂ ਦਾ ਵਰਤਣਗੇ ਉਵੇਂ ਵਰਤਾਂਗੇ। ਰੱਬ ਰਾਖਾ।